ਜ਼ੀਰੇ ਦੇ ਵਿੱਚ ਆਮੋ ਸਾਹਮਣਾ ਖਤਮ ਨਹੀਂ ਹੋ ਰਿਹਾ, ਸਰਕਾਰ ਆਪਣੀ ਹਿੰਡ ਤੇ ਹੈ, ਕਿਸਾਨ ਆਪਣੇ ਹੱਕ ਹਕੂਕਾਂ ਖਾਤਰ ਅੜੇ ਹੋਏ ਨੇ। ਖਬਰ ਕਹਿੰਦੀ ਹੈ ਕਿ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਫਿਰ ਝੜਪਾਂ ਹੋਈਆਂ ਨੇ ਜੀ। ਹਾਂਜੀ, ਦੇਖੋ ਇਹ ਖਾਸੀਆਂ ਝੜਪਾਂ ਹੋਈਆਂ ਨੇ ਜੀ ਪਰ ਇਹ ਸਾਰਾ ਕੁਝ ਵੇਖੋ, ਗੱਲ ਕੀ ਹੈ ਕਿ ਮੈਂ ਕਹਿੰਦਾ ਕਿ ਇਹ ਸਾਰਾ ਜਿਵੇਂ ਪੰਜਾਬੀ ਚ ਨਾ ਇੱਕ ਚੀਜ਼ ਬੋਲੀ ਜਾਂਦੀ ਹੈ ਕਿ ਵਿਧਾਨ ਵੱਧ ਗਿਆ, ਕੋਈ ਜੀ ਜ਼ਖਮ ਹਾਂਜੀ ਖਰਾਬ ਹੋ ਹਾਂਜੀ ਜਾਵੇ, ਕਿਸੇ ਦੀ ਅਣਗਹਿਲੀ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਹਮਣੇ ਆ ਜਾਣ ਤੇ ਆਪਾਂ ਕਹਿੰਦੇ ਹਾਂ ਕਿ ਫਲਾਣੇ ਨੇ ਵਿਧਾਨ ਵਧਾ ਲਿਆ। ਹਾਂਜੀ ਅਕਸਰ ਹੀ ਕਹਿੰਦੇ ਤੇ ਮੈਂ ਇਸੇ ਤਰ੍ਹਾਂ ਹੀ ਕਹਾਂਗਾ ਕਿ ਬਹੁਤ ਕਮਜ਼ੋਰ ਲੀਡਰਸ਼ਿਪ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ, ਖਾਸ ਤੌਰ ਤੇ ਪੰਜਾਬ ਪੱਧਰ ਦੀ। ਜੀ ਉੱਤੇ ਕੀ ਆ ਉਹ ਸਾਨੂੰ ਵੇਖਣ ਦੀ ਜ਼ਰੂਰਤ ਨਹੀਂ ਹੈ, ਇਹ ਦੇਖਣ ਪੰਜਾਬ ਵਾਲੇ। ਪਰ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਇਸ ਮਾਮਲੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਲੈ ਹੀ ਨਹੀਂ ਪਾ ਰਹੀ ਜਾਂ ਸਮਝ ਹੀ ਨਹੀਂ ਪਾ ਰਹੀ। ਮੈਨੂੰ ਨਹੀਂ ਪਤਾ ਇਸ ਚੀਜ਼ ਦਾ, ਕਿਉਂਕਿ ਦੇਖੋ ਲਾਅ ਐਂਡ ਆਰਡਰ ਜਾਂ ਇਹ ਮਸਲੇ ਉਹ ਕੁਝ ਵੀ ਹੱਲ ਨਹੀਂ ਹੋ ਰਿਹਾ। ਹੱਲ ਛੱਡੋ, ਉਹਦੇ ਤੇ ਖਾਸ ਤੌਰ ਤੇ ਕੋਈ ਚੰਗਾ ਚਿੰਤਨ ਵੀ ਨਹੀਂ ਹੋ ਰਿਹਾ। ਹੁੰਦਾ ਨਾ ਕਿ ਚਿੰਤਨ ਹੋ ਰਿਹਾ ਯਾਰ, ਅਸੀਂ ਸਲਾਹ ਮਸ਼ਵਰਾ ਕਰ ਰਹੇ ਹਾਂ, ਕੋਈ ਹੱਲ ਕੱਢ ਰਹੇ ਹਾਂ। ਤਾਂ ਇਹ ਵਿਧਾਨ ਇਹਨਾਂ ਨੇ ਵਧਾਇਆ ਤੇ ਮੈਂ ਤੇ ਅੱਗੇ ਵੀ ਕਹਿੰਦਾ ਸਾਂ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਨਰਿੰਦਰ ਮੋਦੀ ਦੀ ਸਰਕਾਰ ਵਾਂਗੂ ਭਗਵੰਤ ਮਾਨ ਸਰਕਾਰ ਵਾਸਤੇ ਬਹੁਤ ਕਸੂਤਾ ਸਾਬਤ ਹੋ ਜਾਵੇ ਇਹ ਮੋਰਚਾ। ਤੇ ਅੱਜ ਤੁਸੀਂ ਦੇਖੋ, ਕੱਲ ਉਹ ਗਰਾਹਾਂ ਗਰੁੱਪ ਉੱਥੇ ਪਹੁੰਚ ਗਿਆ ਸੀ, ਅੱਜ ਹੁਣ ਜਿੱਦਾਂ ਦੇਖਿਆ ਆਪਾਂ ਸਿੱਧੂਪੁਰ ਵਾਲੇ ਪਹੁੰਚ ਗਏ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਹੁੰਚੇ ਪਏ ਆ। ਅੱਜ ਵੈਸੇ ਇਹਨਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਵੀ ਸੀਗੀ, ਉਹਦੇ ਚ ਪਤਾ ਨਹੀਂ ਕੀ ਨਵੇੜਾ ਹੋਇਆ, ਉੱਥੇ ਕੋਈ ਅਪਡੇਟ ਨਹੀਂ ਹੈਗੀ। ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਉੱਥੇ ਜਥੇਬੰਦੀਆਂ ਦਾ ਜਮਾਵੜਾ ਲੱਗ ਰਿਹਾ, ਦੇਖੋ ਮੈਂ ਹਮੇਸ਼ਾ ਇੱਕ ਚੀਜ਼ ਨੂੰ ਹੋਰ ਇੱਕ ਨੁਕਤੇ ਨਿਗਾਹ ਤੋਂ ਦੇਖਦਾ ਹੁੰਦਾ ਕਿ ਸਾਰਾ ਕੁਝ ਠੀਕ ਹੈ ਆਪਣੀ ਥਾਂ ਤੇ। ਚਲੋ ਆਪਾਂ ਕਹਿ ਸਕਦੇ ਹਾਂ ਮੁੱਦਿਆਂ ਦੀ ਗੱਲ ਹੁੰਦੀ ਹੈ, ਜਦੋਂ ਹੱਕਾਂ ਦੀ ਗੱਲ ਹੁੰਦੀ ਹੈ, ਸਾਰਾ ਕੁਝ ਚੱਲਦਾ ਹੈ। ਪਰ ਭਾਰਤ ਦੇ ਵਿੱਚ ਹਰੇਕ ਚੀਜ਼ 'ਚ ਸਿਆਸਤ ਹੁੰਦੀ ਹੈ। ਸਿਆਸਤ ਅਤੇ ਧਰਮ ਨੂੰ ਤੁਸੀਂ ਕਦੇ ਵੀ ਇਹੋ ਜਿਹੇ ਜਿਹੜੇ ਵੀ ਘਟਨਾਕ੍ਰਮ ਹੁੰਦੇ ਨੇ ਉਹਨਾਂ ਤੋਂ ਵੱਖ ਨਹੀਂ ਕਰ ਸਕਦੇ, ਲਹਿਦਾ ਨਹੀਂ ਕਰ ਸਕਦੇ। ਦੋਏ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਤਾਂ ਇੱਥੇ ਵੀ ਹੁੰਦਾ ਕੀ ਹੈ, ਹੁਣ ਦੇਖੋ ਇਸ ਸਰਕਾਰ ਤੋਂ ਨਾਖੁਸ਼ੀ ਇੰਨੇ ਕੁ ਲੋਕਾਂ ਨੂੰ ਹੋ ਗਈ ਆ ਕਿ ਉਹ ਪਾਸੇ-ਆਸੇ ਵੀ ਜਿਹੜੀ ਨਾਖੁਸ਼ੀ ਮਤਲਬ ਕਿ ਕਿਸੇ ਪਾਸੇ ਨਹੀਂ ਨਿਕਲਦੀ, ਉਹ ਵੀ ਫਿਰ ਉਸ ਮੰਚ ਤੇ ਆ ਜਾਂਦੀ ਹੁੰਦੀ ਆ, ਉਸ ਮੰਚ ਤੇ ਆ ਜੁੜਦੀ ਹੁੰਦੀ ਆ, ਜਾਂ ਉਹ ਗੁੱਸਾ ਕਹਿ ਲੋ, ਜੋ ਮੰਚ ਕਿਸੇ ਵੀ ਸਮੇਂ ਕਿਸੇ ਵੀ ਪੱਖ ਤੋਂ ਪੂਰਾ ਭਖਿਆ ਹੁੰਦਾ ਹੈ ਲੋਕਾਂ ਦੇ ਵਿੱਚ। ਮੈਂ ਕੀ ਕਹਿ ਰਿਹਾ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਹੁੰਦਾ ਹੈ ਕਿ ਹੋਰ ਵੀ ਸਪੋਰਟ ਜਿਹੜੀ ਉੱਥੇ ਜੁੜਦੀ ਪਈ ਆ। ਅੱਜ ਤੁਸੀਂ ਦੇਖੋ ਜਿੱਥੇ ਉੱਥੇ 100-200 ਬੰਦਾ ਬੈਠਾ ਹੁੰਦਾ ਸੀ, ਅੱਜ ਹਜ਼ਾਰਾਂ ਦੀ ਤਾਦਾਦ ਆ। ਉਹਦਾ ਕਾਰਨ ਇਹੋ ਹੀ ਹੈ, ਜਿਵੇਂ ਮੈਂ ਕਿਹਾ ਕਿ ਉਹ ਮਸਲਾ ਪੱਕ ਗਿਆ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਲਤੀਫਪੁਰਾ ਇਹਨਾਂ ਵਾਸਤੇ ਤਕਲੀਫਪੁਰਾ ਬਣ ਸਕਦਾ ਸੀ। ਉਧਰੋਂ ਜਾਨ ਛੁੱਟ ਗਈ ਇਹਨਾਂ ਦੀ, ਉਧਰੋਂ ਜਾਨ ਛੁੱਟ ਗਈ, ਇਧਰੋਂ ਠੀਕ ਹੈ। ਇਹ ਮੁੱਦਾ ਬਹੁਤ ਕਸੂਤਾ ਸਾਬਤ ਹੋ ਸਕਦਾ ਆ। ਅੱਜ ਵੀ ਜਦੋਂ ਕਿਸਾਨ ਗਏ, ਇਹਨਾਂ ਨੇ ਜੋ ਰਸਤਾ ਬਲੌਕ ਕੀਤਾ ਸੀ, ਉਹਨਾਂ ਨੇ ਆਖਿਆ ਸੀ ਬੈਰੀਕੇਡ ਤੋੜ ਕੇ ਜਾਵਾਂਗੇ, ਬੈਰੀਕੇਡ ਤੋੜੇ ਵੀ ਉਹਨਾਂ ਨੇ। ਫਿਰ ਝੜਪਾਂ ਵੀ ਹੋਈਆਂ, ਉਹਨਾਂ ਦੇ ਵੀ ਵੱਜੀਆਂ, ਇਹਨਾਂ ਦੇ ਵੀ ਵੱਜੀਆਂ, ਗੱਡੀਆਂ ਵੀ ਟੁੱਟੀਆਂ, 7-8 ਪੁਲਿਸ ਵਾਲੇ ਵੀ ਜ਼ਖਮੀ ਹੋਏ। ਹੁਣ ਕੌਣ ਨੇ ਉਹ ਪੁਲਿਸ ਵਾਲੇ? ਕੌਣ ਨੇ? ਖਾਕੀ ਵਰਦੀ ਲਾ ਦਿਓ ਤਾਂ ਕੌਣ ਨੇ? ਬਿਲਕੁਲ ਉਹ ਇਸੇ ਹੀ ਮਿੱਟੀ ਦੇ ਧੀ ਪੁੱਤ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜ਼ਿਆਦਾਤਰ ਉਹ ਪਿੰਡੂ ਨੇ, ਕਿਸਾਨ ਘਰਾਂ ਦੇ ਨੇ। ਹੁਣ ਉਹਨਾਂ ਦੇ ਵੱਜੀਆਂ, ਗੱਡੀ ਚੜੀ ਤਾਂ ਜੋ ਵੀ ਹੈ ਤਾਂ ਉਹ ਵੀ ਤਕਲੀਫ ਦੇ ਆ, ਤੇ ਇਹਨਾਂ ਦੇ ਵੱਜੀਆਂ ਇਹ ਵੀ ਤਕਲੀਫ ਦੇ ਆ। ਇੱਕ ਬਾਬਾ ਜੀ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ, ਬਾਪੂ ਦੀ ਉਹ ਬੜੀ ਡਾਂਗ ਫੇਰ ਰਿਹਾ, ਪਰ ਉਹ ਕਿਹਨਾਂ ਦੇ ਮਾਰ ਰਿਹਾ? ਜੇ ਉਸ ਬਾਪੂ ਦੇ ਡਾਂਗ ਵੱਜਦੀ ਸਿਰ ਚ, ਉਹ ਕਿਤੇ ਵੱਜਣੀ ਸੀ? ਉਹ ਵੀ ਬਾਪੂ ਸਾਡਾ। ਜੀ ਬਿਲਕੁਲ ਸਹੀ। ਤਾਂ ਆਮੋ ਸਾਹਮਣੇ ਕਰਨ ਵਾਲੀ ਕਿਹੜੀ ਤਾਕਤ ਹੈ? ਇਹ ਜੋ ਬੈਠੇ ਨੇ ਸੱਤਾਧਾਰੀ, ਇਹੀ ਕਰ ਰਹੇ ਆ। ਜਿਹੜੇ ਇਹ ਗੱਲਾਂ ਕਰਦੇ ਸੀਗੇ, ਅੱਜ ਇਹਨਾਂ ਚੀਜ਼ਾਂ ਤੇ ਇਹ ਗੰਭੀਰਤਾ ਦੇ ਨਾਲ ਨਹੀਂ ਕੰਮ ਕਰ ਪਾ ਰਹੇ। ਹਾਲਾਂਕਿ ਕਮੀਆਂ ਹੁੰਦੀਆਂ ਨੇ, ਦੇਖੋ ਹਰੇਕ ਪਾਸੇ ਕਮੀਆਂ ਹੁੰਦੀਆਂ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਜਿਹੜਾ ਉਹ ਇੱਕ ਧਿਰ ਦੇ ਸਿਰ ਤੇ ਆਪਾਂ ਮੜ ਦਈਏ। ਠੀਕ ਆ, ਕੁਝ ਹਿੰਡ ਉਹਨਾਂ ਦੀ ਵੀ ਹੁੰਦੀ ਹੈ, ਕੁਝ ਉਹਨਾਂ ਦੀ ਵੀ ਹੁੰਦੀ ਹੈ। ਇਹ ਕੌਨਫਲਿਕਟ ਤੇ ਤਦ ਹੀ ਪੈਦਾ ਹੁੰਦੇ ਆ ਨਾ। ਬਿਲਕੁਲ ਸਹੀ। ਕੁਝ ਈਗੋ ਉਧਰ ਹੁੰਦੀ ਹੈ, ਕੁਝ ਈਗੋ ਉਧਰ ਹੁੰਦੀ ਹੈ, ਪਰ ਇਹ ਟੇਬਲ ਤੇ ਜਾ ਕੇ ਹੱਲ ਹੋਣੀ ਹੁੰਦੀ ਹੈ। ਤੁਸੀਂ ਟੇਬਲ ਵਾਲੀ ਵਾਰਤਾ ਸ਼ੁਰੂ ਹੀ ਬਹੁਤ ਲੇਟ ਕੀਤੀ ਹੈ। ਸੋ ਅੱਜ ਇੱਕ ਵੇਲੇ ਤੇ ਇਉਂ ਲੱਗਦਾ ਸੀਗਾ, ਮੈਂ ਤੇ ਟੈਲੀਵਿਜ਼ਨ ਵੇਖਦਾ ਸੁੱਖ ਦਾ ਸਾਂ ਕਿ ਕੋਈ ਹੋਰ ਨਾ ਚੰਦ ਚੜ ਜਾਵੇ, ਹਲਕੇ ਕੋ ਗੋਲੀ ਨਾ ਚੱਲ ਜਾਵੇ, ਜਿਹੋ ਜਿਹੇ ਹਾਲਾਤ ਬਣੇ ਪਏ ਸਨ। ਤੋ ਇਹ ਆ ਕਿ ਪੁਲਿਸ ਜਿਹੜੀ ਆ ਉਹ ਵੈਸੇ ਦਾਬੂ, ਅੱਜ ਕੱਲ ਪੁਲਿਸ ਦਾ ਇੰਨਾ ਦਾਬਾ ਨਹੀਂ ਹੈਗਾ, ਪੁਲਿਸ ਪਿੱਛੇ ਹਟ ਜਾਂਦੀ ਹੈ।
ਤੋ ਅੱਜ ਦਾ ਇਹ ਜਿਹੜਾ ਟਕਰਾਓ ਸੀਗਾ, ਕਹਿ ਲਓ ਕਿ ਕੁਝ ਜ਼ਖਮੀਆਂ ਤੱਕ ਸੀਮਤ ਤੇ ਰਿਹਾ, ਪਰ ਕਿਸਾਨਾਂ ਨੇ ਆਪਣਾ ਕੰਮ ਕਰ ਦਿੱਤਾ, ਬੈਰੀਕੇਡ ਵਗੈਰਾ ਤੋੜ ਦਿੱਤੇ। ਤੇ ਉਧਰ ਇਹਨਾਂ ਨੇ ਵੀ ਜਿਵੇਂ ਮੈਂ ਕਿਹਾ ਸੀਗਾ, ਔਰ ਜੋ ਅੰਦਾਜ਼ਾ ਸੀ ਅੱਜ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਉਹੀ ਉਹ ਗੱਲਾਂ ਕਹਿਤੀਆਂ ਕਿ ਅਸੀਂ FIR ਦਰਜ ਕਰਾ ਦਿੱਤਾ ਜੀ, ਫਲਾਹ ਕਰ ਦਿੱਤਾ, ਟਮਕਾ ਕਰ ਦਿੱਤਾ। ਸੋ ਮੇਨ ਮੁੱਖ ਗੱਲ ਜਿਹੜੀ ਆ ਉਹ ਇਹੋ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਵਿਗਾੜ ਰਹੇ ਹੋ, ਜਿਹੜੀਆਂ ਚੀਜ਼ਾਂ ਹੱਲ ਹੋ ਸਕਦੀਆਂ ਨੇ। ਤਾਂ ਤੁਸੀਂ ਭਰੋਸੇ 'ਚ ਲਵੋ, ਭਰੋਸਾ ਜਿੱਤ ਕੇ ਇਸ ਮਸਲੇ ਦਾ ਹੱਲ ਕਰੋ। ਪਰ ਮੈਂ ਜਿਵੇਂ ਕਿਹਾ ਕਿ ਇਹ ਇਸ ਵੇਲੇ ਡੰਗ ਟਪਾਊ ਨੀਤੀ ਤੇ ਆ, ਉਧਰੋਂ ਵੀ ਲਿਹਾਜ਼ ਪਾਲਦੇ ਆ, ਉਧਰੋਂ ਵੀ ਇਹ ਕਹਿੰਦੇ ਆ ਕਿ ਲੱਜ ਰਹਿ ਜਾਵੇ। ਇੱਕ ਪਾਸੇ ਲਿਹਾਜ਼ ਪਾਲਦੇ ਆ, ਦੂਸਰੇ ਪਾਸੇ ਕਹਿੰਦੇ ਕਿ ਲੱਜ ਰਹਿ ਜਾਵੇ। ਏਦਾਂ ਨਹੀਂ ਚੱਲਦਾ ਹੁੰਦਾ ਕਿ ਤੁਸੀਂ ਇਧਰ ਆਪਣੇ ਲੋਕਾਂ ਦੀ ਗੱਲ ਸੁਣੋ, ਜਿੱਥੇ ਲੋਕ ਤੁਹਾਨੂੰ ਲੱਗਦੇ ਨੇ ਕਿ ਉਹ ਗਲਤ ਨੇ ਤਾਂ ਉਹਨਾਂ ਨੂੰ ਮੂੰਹ ਤੇ ਕਹੋ ਕਿ ਤੁਸੀਂ ਗਲਤ ਹੋ ਬਈ, ਇਹ ਨਜਾਇਜ਼ ਮੰਗਿਆ। ਪਰ ਜਿੱਥੇ ਉਹਨਾਂ ਦੀ ਜੈਨੂਇਨ ਮੰਗ ਹੈਗੀ ਆ, ਜਿੱਥੇ ਉਹਨਾਂ ਦੇ ਜੀਵਨ ਮਰਨ ਦਾ ਸਵਾਲ ਆ, ਉੱਥੇ ਤੇ ਤੁਹਾਨੂੰ ਉਹਨਾਂ ਦੇ ਨਾਲ ਖਲੋਣਾ ਚਾਹੀਦਾ।